ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵਿਊਅਰਸ 26 ਜਨਵਰੀ ਜਿਹੜਾ ਕਿ ਆਉਣ ਵਾਲਾ ਦਿਨ ਹੈ, ਇਸ ਦਿਨ ਨੂੰ ਭਾਰਤ ਦੇ ਵਿੱਚ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੋ 26 ਜਨਵਰੀ 1950 ਤੋਂ ਲੈ ਕੇ ਹੁਣ ਤੱਕ ਜਿਹੜੇ ਸਿੱਖ ਨੇ ਇਹ ਦਿਹਾੜਾ ਕਾਲਾ ਦਿਹਾੜਾ ਅਤੇ ਵਿਸ਼ਵਾਸਘਾਤ ਦਿਹਾੜੇ ਵਜੋਂ ਮਨਾਉਂਦੇ ਆ ਰਹੇ ਹਨ। ਵਿਊਅਰਸ ਹਰ ਸਾਲ ਇਸ ਦਿਨ ਜਾਂ ਇਸ ਦਿਨ ਤੋਂ ਪਹਿਲਾਂ ਪੰਥਕ ਜਥੇਬੰਦੀਆਂ ਰੋਸ ਪ੍ਰਗਟਾਵਾ ਕਰਦੀਆਂ ਹਨ। इस साल भी 25 जनवरी ਨੂੰ दल खालसा जथेबंदी श्रोमणी अकाली दल पंच प्रधानी के सहयोग के नाल भारतीय गणतंत्र दिवस की पूर्व संध्या मौके संविधानक वितकरियां ਵਧੀਕੀਆਂ ਅਤੇ बेइंसाफियां खिलाफ अपना रोह प्रगटाउण दे लई अमृतसर विखे एक रैली मार्च करन जा रही है, क्योंकि इस दिन लागू किए गए संविधान नूं सिखां ने अस्वीकारन के बावजूद भी उन्हां ते जबरी ठोसिया गया सी। सो दूसरे पासे बड़गाड़ी विखे गुरु ग्रंथ साहिब जी जिहड़ी बेअदबी हुई सी कुछ दिन पहला, जिन्हां ते पुलिस ने शांतमई संगतां ते तशद्दद कीता सी, जिस दे विच पुलिस ने गोलियां चला के 2 सिख नौजवानां नूं घायल कीता सी ते शहीद कीता सीगा। इस संबंधी जस्टिस काजू ने 1 मैन कमीशन बनाया है, जिस दी हेयरिंग ਉਹ जनवरी 30, 31 ਅਤੇ फरवरी 1 ਨੂੰ ਕਰਨਗੇ। ਇਹ ਜਾਣਨ ਦੇ ਲਈ ਕਿ ਇਹਨਾਂ ਕਿਹਨਾਂ ਸਰਕਮਸਟੈਂਸਸ ਦੇ ਵਿੱਚ ਜਿਹੜੇ ਸੀ ਪੰਜਾਬ ਪੁਲਿਸ ਨੇ ਇਹ ਗੋਲੀਆਂ ਚਲਾਈਆਂ ਸੀਆਂ, ਕਿ ਇਹਨਾਂ ਪੁਲਿਸ ਅਧਿਕਾਰੀਆਂ ਨੇ ਪ੍ਰੋਪਰ ਪ੍ਰੋਟੋਕਾਲ ਫਾਲੋ ਕੀਤਾ ਸੀ ਕਿ ਨਹੀਂ, ਇਸ ਸਭ ਦੀ ਜਾਣਕਾਰੀ ਉਹ ਜਨਤਕ ਕਰਨਗੇ। ਸੋ ਵੀਅਰਸ ਅੱਜ ਅਸੀਂ ਇਹਨਾਂ ਦੋ ਮੁੱਦਿਆਂ ਦੇ ਉੱਪਰ ਅਤੇ ਹੋਰ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਸਿੱਖਸ ਫॉर ਹਿਊਮਨ ਰਾਈਟਸ ਦੇ ਐਡਵੋਕੇਟ ਹਰਪਾਲ ਸਿੰਘ ਚੀਮਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਇਹਨਾਂ ਦੋ ਮੁੱਦਿਆਂ ਤੋਂ ਇਲਾਵਾ ਵੀ ਅਸੀਂ ਤੁਹਾਨੂੰ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਜਸਟਿਸ ਕਾਸੂ ਨੇ ਜਿਹੜੀ ਹੀਅਰਿੰਗ ਕਰਨੀ ਹੈ ਇਸ ਤੋਂ ਸ਼ੁਰੂ ਕਰਦੇ ਹਾਂ। ਸਾਨੂੰ ਦੱਸੋ ਕਿ ਜਿਹੜੀ 1 ਮੈਨ ਕਮਿਸ਼ਨ ਹੀਅਰਿੰਗ ਹੈ, ਇਸ ਬਾਰੇ ਸਾਨੂੰ ਪੂਰੀ ਜਾਣਕਾਰੀ ਦਿਓ ਕਿ ਇਹ ਕਿਉਂ ਬਿਠਾਈ ਜਾਵੇਗੀ, ਕਿਵੇਂ ਬਿਠਾਈ ਜਾਵੇਗੀ, ਸਭ ਕੁਝ ਕਿਵੇਂ ਹੋਵੇਗਾ। ਇਹ ਜਦੋਂ 10 ਦਸੰਬਰ ਨੂੰ ਪਿਛਲੀ ਵਾਰ ਜਸਟਿਸ ਕਾਰਜੂ ਇੱਥੇ ਆਏ ਸੀ ਵਰਲਡ ਹਿਊਮਨ ਰਾਈਟਸ ਡੇ ਦੇ ਉੱਤੇ ਜੀ, ਤੇ ਉਸ ਸਮੇਂ ਦੇ ਉੱਤੇ ਇਸ ਗੱਲ ਦਾ ਸਾਰੀਆਂ ਸਿੱਖ ਆਰਗੇਨਾਈਜੇਸ਼ਨ ਨੇ, ਸਿੱਖਸ ਫॉर ਹਿਊਮਨ ਰਾਈਟਸ, ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਅਸੀਂ ਸਾਰਿਆਂ ਨੇ ਰਲ ਕੇ ਇਸ ਗੱਲ ਦਾ ਫੈਸਲਾ ਕੀਤਾ ਸੀਗਾ ਕਿ ਸੂਬੇ ਦੇ ਵਿੱਚ ਜਿਹੜੀਆਂ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਹੁੰਦੀਆਂ ਨੇ ਇਹਨਾਂ ਨੂੰ ਟਾਈਮ ਟੂ ਟਾਈਮ ਮਤਲਬ ਲੋਕਾਂ ਦੀ ਨਜ਼ਰ, ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਵੀ ਕਿਸ ਤਰੀਕੇ ਦੇ ਨਾਲ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਉਹ ਮਿਸਯੂਜ਼ ਕਰ ਰਹੀ ਹੈ ਲਾਅ ਨੂੰ, ਔਰ ਉਹਨਾਂ ਬਿਲਕੁਲ ਉਹ ਆਪਣੇ ਵਿਰੋਧੀ ਵਿਚਾਰ ਹੈ ਜਿਹੜੇ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਟੋਲਰੇਟ ਨਹੀਂ ਕਰ ਰਹੀ। ਸੋ ਉਸ ਸਮੇਂ ਦੇ ਉੱਤੇ ਫੈਸਲਾ ਕੀਤਾ ਸੀਗਾ ਤੇ ਅਸੀਂ ਇਹਦੀ ਡੇਟ ਹੈ ਜਿਹੜੀ ਉਹ 21, 22, 23 ਰੱਖੀ ਸੀਗੀ ਜਨਵਰੀ ਦੇ ਵਿੱਚ ਵੀ ਇਹ ਬਹਿਬਲ ਕਲਾਂ ਦੇ ਵਿੱਚ ਜਿੱਥੇ ਉਹ ਇੰਸੀਡੈਂਟ ਵਾਪਰਿਆ, ਜਿੱਥੇ 2 ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਤੇ ਜਗਜੀਤ ਸਿੰਘ ਦੀ ਮੌਤ ਹੋਈ ਹੈ, ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ, ਪੰਜਾਬ ਪੁਲਿਸ ਦੀਆਂ ਗੋਲੀਆਂ ਉਹਨਾਂ ਨੂੰ ਲੱਗੀਆਂ ਨੇ, ਤੇ ਉੱਥੇ ਹੀ ਅਸੀਂ ਬੈਠ ਕੇ ਉੱਥੋਂ ਦੇ ਜਿਹੜੇ ਉਸ ਇੰਸੀਡੈਂਟ ਦੇ ਚਸ਼ਮਦੀਦ ਗਵਾਹ ਨੇ, ਆਈ ਵਿਟਨੈਸਿਸ ਨੇ, ਉਹਨਾਂ ਨੂੰ ਰਿਕਾਰਡ ਕੀਤਾ ਜਾਏਗਾ ਤੇ ਇਹ ਗੱਲ ਦੇਖੀ ਜਾਏਗੀ ਕਿ ਇਹਨਾਂ ਨੇ ਜਿਹੜਾ ਉਹ ਗੋਲੀ ਚਲਾਉਣ ਤੋਂ ਪਹਿਲਾਂ ਜੋ ਪ੍ਰੋਟੋਕਾਲ ਹੈ, ਜੋ ਨੋਰਮਸ ਗਵਰਨਮੈਂਟਾਂ ਨੇ ਬਣਾਏ ਹੋਏ ਨੇ ਕਿ ਅਗਰ ਪੁਲਿਸ ਨੂੰ ਲਾਅ ਐਂਡ ਆਰਡਰ ਨੂੰ ਜਾਂ ਕਿਸੇ ਵੀ ਕਾਰਨ ਕੋਈ ਗੋਲੀ ਚਲਾਉਣ ਤੱਕ ਦੀ ਨੌਬਤ ਆਉਂਦੀ ਹੈ ਉਹਨੂੰ ਰੋਕਣ ਲਈ ਮੌਬ ਨੂੰ, ਤੇ ਕੀ ਉਹ ਪੂਰੇ ਜਿਹੜੇ ਪ੍ਰੋਟੋਕਾਲ ਹੈ, ਜਿਹੜੇ ਰੂਲਸ ਬਣਾਏ ਹੋਏ ਨੇ ਉਹ ਫੋਲੋ ਕੀਤੇ ਹੈ ਕਿ ਨਹੀਂ ਕੀਤੇ। ਉਹ ਇਸ ਗੱਲ ਤੋਂ ਵੀ ਸਾਨੂੰ ਸ਼ੱਕ ਜ਼ਾਹਰ ਹੁੰਦਾ ਸੀਗਾ ਕਿ ਇਹ ਗੱਲ ਜਿਹੜੀ ਬਹਿਬਲ ਕਲਾਂ 'ਚ ਹੈ ਇਹ ਬਰਗਾੜੀ ਕੇਸ ਤੋਂ ਬਾਅਦ ਵਾਪਰੀ ਹੈ, ਜਦੋਂ ਬਰਗਾੜੀ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਮਤਲਬ ਉੱਥੋਂ ਦੇ ਆਲੇ ਦੁਆਲੇ ਲੋਕਾਂ ਨੇ ਪ੍ਰੋਟੈਸਟ ਕੀਤੇ ਨੇ, ਡੈਮੋਕ੍ਰੇਟਿਕ ਪ੍ਰੋਟੈਸਟ ਸੀਗੇ, ਔਰ ਉਹਨਾਂ ਪ੍ਰੋਟੈਸਟ ਦੇ ਵਿੱਚ ਗੋਲੀ ਚੱਲੀ ਹੈ ਜਿਹੜਾ ਕਿ ਬਰਗਾੜੀ ਤੋਂ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਪਿੰਡ ਬਹਿਬਲ ਕਲਾਂ। ਸੋ ਪੰਜਾਬ ਗਵਰਨਮੈਂਟ ਨੇ ਇਹਦੇ ਲਈ ਉਸ ਸਮੇਂ ਤੇ ਇੱਕ ਬਿਠਾਇਆ ਸੀ ਜੋਰਾ ਸਿੰਘ, ਰਿਟਾਇਰਡ ਜੱਜ ਨੇ ਪੰਜਾਬ ਹਾਈ ਕੋਰਟ ਦੇ, ਉਹਨਾਂ ਦਾ ਕਮਿਸ਼ਨ, ਜਿਨ੍ਹਾਂ ਨੇ ਕਿ ਮੇਰੇ ਖਿਆਲ 'ਚ ਪਿਛਲੇ 3-4 ਮਹੀਨਿਆਂ ਦੇ ਪੀਰੀਅਡ ਦੇ ਵਿੱਚ ਇੱਕ ਵਾਰੀ ਉਹ ਗਏ ਹੈ ਤੇ ਸਾਡਾ ਇਹ ਮੰਨਣਾ ਹੈ ਕਿ ਉਹ ਜੋਰਾ ਸਿੰਘ ਕਮਿਸ਼ਨ ਹੈ ਜਿਹੜਾ ਉਹ ਕੋਈ ਇਨਸਾਫ ਲੋਕਾਂ ਨੂੰ, ਵਿਕਟਮ ਨੂੰ ਇਨਸਾਫ ਦੇਣ ਦੇ ਲਈ ਨਹੀਂ ਬਣਾਇਆ ਗਿਆ, ਜਸਟ ਉਹ ਇਸ ਸਾਰੇ ਕਾਂਡ ਨੂੰ 2017 ਤੱਕ ਖਿੱਚਣ ਦੇ ਲਈ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਬਣਾਇਆ ਗਿਆ, ਕਿਉਂਕਿ ਜਸਟਿਸ ਜੋਰਾ ਸਿੰਘ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਉਹ ਕੋਈ ਐਡੀ ਵਧੀਆ ਨਹੀਂ ਹੈਗੀ। ਉਹ
ਬਹੁਤ ਲੰਬੇ ਸਮੇਂ ਤੋਂ ਸਰਕਾਰਾਂ ਦੇ ਨਾਲ ਚੱਲੇ ਆਉਂਦੇ ਨੇ ਔਰ ਉਹਨਾਂ ਨੇ ਇਨਸੈਂਟਿਵ ਵੀ ਲਏ ਨੇ ਇਸ ਦੇ ਬਦਲੇ। ਸੋ ਇਸ ਗੱਲ ਕਰਕੇ ਉਹਨਾਂ ਨੇ ਬਹਿਬਲ ਕਲਾਂ ਕਾਂਡ ਦੀ, ਜਿੱਥੇ ਕਿ ਗੌਰਮੈਂਟ ਨੂੰ ਮੁਲਜ਼ਮ ਨਹੀਂ ਲੱਭੇ, ਉਹ ਅਕਿਊਜ਼ ਨਹੀਂ ਲੱਭੇ, ਦੋਸ਼ੀ ਨਹੀਂ ਲੱਭੇ, ਉਹਦੀ ਇਨਕੁਆਇਰੀ ਤਾਂ ਇਹਨਾਂ ਨੇ CBI ਨੂੰ ਸੌਂਪ ਦਿੱਤੀ ਕਿ CBI ਇਨਕੁਆਇਰੀ ਕਰੇ ਉਸ ਕੇਸ ਦੀ। ਪਰ ਜਿੱਥੇ ਸਾਨੂੰ ਏਦਾਂ ਲੱਗਦਾ ਸੀ ਕਿ ਇਹ ਪਾਰਟੀ ਹੈ ਔਰ ਇਹਨਾਂ ਨੇ ਗਲਤੀਆਂ ਕੀਤੀਆਂ ਔਰ ਇਹਨਾਂ ਨੇ ਮਤਲਬ ਇੱਕ ਡੈਮੋਕ੍ਰੈਟਿਕ ਤੌਰ ਦੇ ਉੱਤੇ ਇੱਕ ਪ੍ਰੋਟੈਸਟ ਕਰਨ ਦਾ ਜਿਹੜਾ ਹੱਕ ਹੁੰਦਾ ਇੱਕ ਮਨੁੱਖ ਦਾ, ਉਹਨੂੰ ਖੋਇਆ ਇਹਨਾਂ ਨੇ ਔਰ ਉਹਦੇ ਤੇ ਇਹਨਾਂ ਨੇ ਗੋਲੀ ਚਲਾਈ ਹੈ, ਸ਼ਹੀਦ ਕੀਤੇ ਆ। ਉਹ ਜਿੱਥੇ ਦੋਸ਼ੀ ਸਾਬਤ ਹੁੰਦੇ ਆ ਉੱਥੇ ਇਹਨਾਂ ਨੇ ਇਨਕੁਆਇਰੀ ਹੈ ਜਿਹੜੀ ਉਹ CBI ਨੂੰ ਮਾਰਕ ਨਹੀਂ ਕੀਤੀ ਅਤੇ ਨਾ ਹੀ ਅੱਜ ਤੱਕ ਇਹਨਾਂ ਨੇ ਕੋਈ ਦੋਸ਼ੀ ਫੜਿਆ FIR ਦਰਜ ਕਰਨ ਤੋਂ ਬਾਅਦ। ਜਸਟ ਇਹਨਾਂ ਨੇ ਉਹ SP ਹੈ ਜਿਹੜਾ ਉਸ ਸਮੇਂ ਦਾ ਸੀਗਾ, ਉਹ ਮੋਗੇ ਫਰੀਦਕੋਟ ਜ਼ਿਲ੍ਹੇ ਦਾ, ਉਹਨੂੰ ਸਸਪੈਂਡ ਕਰ ਦਿੱਤਾ। ਪਰ ਇਹਨਾਂ ਨੇ ਉਸ ਤੋਂ ਬਾਅਦ ਕੁਝ ਵੀ ਨਹੀਂ ਕੀਤਾ, ਉਹ ਵੀ ਸਸਪੈਂਡ ਕਰਕੇ ਪਤਾ ਨਹੀਂ ਕਿੱਥੇ ਲਾਇਆ ਹੋਇਆ, ਹੋ ਸਕਦਾ ਕਿਸੇ ਹੋਰ ਥਾਂ ਹੀ ਲਾਤਾ ਹੋਵੇ। ਸੋ ਇਸ ਸਾਰੀ ਗੱਲ ਨੂੰ, ਘਟਨਾਕ੍ਰਮ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਜਾਣ ਦੇ ਲਈ, ਲੋਕਾਂ ਨੂੰ ਉਹਦੀ ਅਸਲੀਅਤ ਤੋਂ ਜਾਣੂ ਕਰਾਉਣ ਦੇ ਲਈ ਅਸੀਂ ਇਹ ਮਿਸਟਰ ਜਸਟਿਸ ਕਾਰਜੂ ਕਮਿਸ਼ਨ, ਪੰਜਾਬ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ, ਸਿੱਖਸ ਫਾਰ ਹਿਊਮਨ ਰਾਈਟਸ ਨੇ ਆਪਣੇ ਉਪਰਾਲੇ ਨਾਲ ਤੇ ਉਹਨਾਂ ਦੇ ਸਹਿਯੋਗ ਦੇ ਨਾਲ, ਬਾਕੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਇਸ ਗੱਲ ਦਾ ਫੈਸਲਾ ਕੀਤਾ ਸੀਗਾ। ਪਰ 21-22-23 ਦੀ ਕੁਛ ਇੱਥੇ ਸਾਡੀਆਂ ਮਜਬੂਰੀਆਂ ਸੀਗੀਆਂ। ਮੇਰੇ ਫਾਦਰ ਸਾਹਿਬ ਦੀ ਡੈਥ ਹੋਣ ਕਰਕੇ ਥੋੜਾ ਜਿਹਾ ਲੰਮਾ ਪੈ ਗਿਆ। ਸੋ ਹੁਣ ਅਸੀਂ 30-31 ਫਸਟ ਨੂੰ ਮਤਲਬ ਉਹ ਇਨਕੁਆਇਰੀ ਕਮਿਸ਼ਨ ਬੈਠ ਰਿਹਾ, ਜਿਸ ਮਿਸਟਰ ਜਸਟਿਸ ਕਾਰਜੂ ਕਮਿਸ਼ਨ ਦੇ ਜਿਹੜੇ ਸੈਕਟਰੀ ਨੇ ਉਹ ਪੁਰਾਣੇ ਪੰਜਾਬ ਦੇ ex-DGP ਮਿਸਟਰ ਸ਼ਸ਼ੀਕਾਂਤ ਹੋਣਗੇ ਤੇ ਅਸੀਂ ਉਹਦੀਆਂ ਟਰਮਸ ਆਫ ਰੈਫਰੈਂਸ ਜਿਹੜੀਆਂ ਨੇ ਉਹ ਬਣਾਈਆਂ ਹੋਈਆਂ ਨੇ। ਔਰ ਉਹਦੇ ਵਿੱਚ ਸਿਰਫ ਇੱਕੋ ਹੀ ਗੱਲ ਹੈ ਜਿਹੜੀ ਮੇਨ ਅਸੀਂ ਰੱਖਣਾ ਚਾਹੁੰਦੇ ਹਾਂ ਕਿ ਗੌਰਮੈਂਟ ਨੇ ਗੋਲੀ ਚਲਾਉਣ ਤੋਂ ਪਹਿਲਾਂ ਉਹ ਸਾਰਾ ਪ੍ਰੋਟੋਕਾਲ ਫਾਲੋ ਕੀਤਾ। ਅਗਰ ਜੇ ਨਹੀਂ ਫਾਲੋ ਕੀਤਾ ਤੇ ਕਿਉਂ ਨਹੀਂ ਫਾਲੋ ਕੀਤਾ ਗਿਆ, ਉਹਦੇ ਪਿਛੋਕੜ ਦੇ ਵਿੱਚ ਕਾਰਨ ਕੀ ਸੀਗੇ ਤੇ ਕੀ ਉਸ ਗੋਲੀ ਕਾਂਡ ਤੋਂ ਬਾਅਦ, ਵਾਪਰਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਇਨਸਾਫ ਮਿਲਿਆ ਤੇ ਗੌਰਮੈਂਟ ਦਾ ਉਸ ਦੇ ਉੱਤੇ ਨਜ਼ਰੀਆ ਕੀ ਹੈ, ਗੌਰਮੈਂਟ ਕਿਉਂ ਉਹਦੇ 'ਚ ਦੇਰੀ ਕਰ ਰਹੀ ਹੈ ਇਸ ਗੱਲ ਦੇ ਵਿੱਚ। ਇਹ ਉਹਦਾ ਜਿਹੜੀਆਂ ਕਮਿਸ਼ਨ ਦੇ ਜਿਹੜੀ ਇਨਕੁਆਇਰੀ ਹੈ ਉਹਦੀ ਜਿਹੜੀ ਜੁਰਿਸਡਿਕਸ਼ਨ ਹੈ, ਜਿਹੜੀ ਉਹਦੀਆਂ ਟਰਮਸ ਆਫ ਰੈਫਰੈਂਸ ਹੋਣਗੀਆਂ। ਜੀ ਪਰ ਵੀਰ ਜੀ, ਜਿਸ ਤਰ੍ਹਾਂ ਲਾਈਕ ਇੰਨਾ ਕੁਛ ਹੋਵੇਗਾ, ਆਈ ਵਿਟਨੈਸ ਜਿਹੜੇ ਬਿਆਨ ਦੇਣਗੇ, ਲਾਈਕ ਜਸਟਿਸ ਕਾਰਜੂ ਜਿਹੜਾ ਵਨ ਮਿਸ਼ਨ ਕਮਿਸ਼ਨ ਬਣਾ ਰਹੇ ਨੇ ਗੱਲਬਾਤ ਕਰਨ ਦੇ ਲਈ ਇਹਨਾਂ ਕੁਝ ਦਿਨਾਂ ਦੇ ਵਿੱਚ 30, 31 ਤੇ 1 ਤਰੀਕ ਨੂੰ, ਪਰ ਉਸ ਤੋਂ ਬਾਅਦ ਨੈਕਸਟ ਸਟੈਪ ਕੀ ਹੋਵੇਗਾ ਇਸ ਸਭ ਦਾ? ਅਗਰ ਇਹ ਲੋਕ ਕਹਿੰਦੇ ਨੇ ਕਿ ਇਹਨਾਂ ਨੇ ਇਸ ਤਰ੍ਹਾਂ ਕੀਤਾ ਜਾਂ ਪ੍ਰੋਟੋਕਾਲ ਫਾਲੋ ਨਹੀਂ ਕੀਤਾ ਜਾਂ ਫਿਰ ਇਹ ਸਾਰਾ ਉਹਨਾਂ ਨੇ ਪੰਜਾਬ ਦੀ ਗਵਰਨਮੈਂਟ ਥੱਲੇ ਲਾ ਕੇ ਕੀਤਾ ਹੈ, ਇਸ ਤਰ੍ਹਾਂ ਗੋਲੀਆਂ ਚਲਾਈਆਂ ਨੇ, ਉਸ ਦਾ ਨੈਕਸਟ ਸਟੈਪ ਕੀ ਹੋਵੇਗਾ? ਕੀ ਹੋਵੇਗਾ ਇਹਨਾਂ ਦੇ ਪੁਲਿਸ ਅਫਸਰਸ ਦੇ ਨਾਲ ਜਾਂ ਪੰਜਾਬ ਸਰਕਾਰ ਦੇ ਨਾਲ? ਦੇਖੋ ਭੈਣ ਜੀ, ਗੱਲ ਇਹ ਹੈ ਵੀ ਜਿਹੜੇ ਇੱਕ ਕਮਿਸ਼ਨ ਬਿਠਾ ਜਾਂਦੇ ਨੇ, ਇੱਕ ਤੇ ਗੱਲ ਜਿਹੜੇ ਪੀਪਲਸ ਕਮਿਸ਼ਨ ਹੁੰਦੇ ਨੇ ਜਾਂ ਲੋਕ ਕੁਝ ਜਥੇਬੰਦੀਆਂ ਇਕੱਠੇ ਹੋ ਕੇ ਕੋਈ ਪੁਰਾਣੇ ਜਿਹੜੇ ਉਸ ਫੀਲਡ ਦੇ ਐਕਸਪਰਟਸ ਹੁੰਦੇ ਨੇ, ਜਿਵੇਂ ਲਾਅ ਦੇ ਐਕਸਪਰਟ ਨੇ, ਜੱਜ ਨੇ, ਉਹਨਾਂ ਨੂੰ ਬਿਠਾ ਕੇ ਉਹਦਾ ਪਹਿਲਾ ਤਾਂ ਕਾਰਨ ਇਹ ਹੁੰਦਾ ਹੈਗਾ ਕਿ ਜਿਹੜੀ ਉੱਥੋਂ ਦੀ ਗਵਰਨਮੈਂਟ ਹੈ ਉਹ ਇਨਵੋਲਵ ਹੁੰਦੀ ਹੈ, ਸਟੇਟ ਗਵਰਨਮੈਂਟ, ਸਟੇਟ ਮਸ਼ੀਨਰੀ ਇਨਵੋਲਵ ਹੁੰਦੀ ਹੈ, ਉਹ ਸਿਸਟਮ ਇਨਵੋਲਵ ਹੁੰਦਾ ਤੇ ਉਹ ਇਨਸਾਫ ਨਹੀਂ ਦੇਣਾ ਚਾਹੁੰਦਾ। ਦੇਖੋ, ਇਨਸਾਫ ਦੀ ਕਚਹਿਰੀ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਇਸ ਸਮਾਜ ਦੇ ਉੱਤੇ ਜਾਂ ਇਸ ਦੁਨੀਆ ਦੇ ਉੱਤੇ, ਤੇ 2-3 ਤਰ੍ਹਾਂ ਦੇ ਨਿਆਂ ਦੀ ਆਸ ਰੱਖਦਾ ਹੈ ਇਨਸਾਨ, ਜਿਹੜਾ ਕਿ ਉਹਦਾ ਫੰਡਾਮੈਂਟਲ ਜਾਂ ਮੌਲਿਕ ਅਧਿਕਾਰ ਹੁੰਦਾ। ਇੱਕ ਤੇ ਹੈ ਕਿ ਉਹ ਸਿਸਟਮ ਦੇ ਵਿੱਚ ਬਣਿਆ ਹੋਇਆ ਜਿਹੜਾ ਨਿਆਂ ਹੈ, ਜਿਵੇਂ ਸਾਡਾ ਜੁਡੀਸ਼ੀਅਲ ਸਿਸਟਮ ਹੈ, ਜਿਹਨੂੰ ਆਪਾਂ ਜੁਡੀਸ਼ਰੀ ਕਹਿੰਦੇ ਹਾਂ, ਜਿਹੜਾ ਕੰਸਟੀਟਿਊਸ਼ਨਲ ਦੇ, ਹਿੰਦੁਸਤਾਨ ਦੇ ਕੰਸਟੀਟਿਊਸ਼ਨ ਦੇ ਥੱਲੇ ਜਿਹੜਾ ਬਣਿਆ ਹੋਇਆ ਸਿਸਟਮ ਹੈ। ਦੂਜਾ ਸਿਸਟਮ ਹੁੰਦਾ ਕਿ ਇਸ ਸਿਸਟਮ ਤੋਂ ਜੇ ਨਹੀਂ ਸਾਨੂੰ ਆਸ, ਜਾਂ ਰਾਜਨੀਤਿਕ ਪੋਲੀਟੀਕਲ ਸਿਸਟਮ ਹੈ ਜਿਹੜਾ ਉਹਦੇ ਤੇ ਭਾਰੂ ਹੋਇਆ ਹੈ ਔਰ ਜਿਹੜਾ ਵਾਕਈ ਉਸ ਦੇਸ਼ ਦੀ ਜਾਂ ਉਸ ਸਟੇਟ ਦੀ ਪਾਲਿਸੀ ਹੋਈ ਏਦਾਂ ਦੀ ਹੈ ਤੇ ਉਹ ਸਿਸਟਮ ਉਸ ਪਾਲਿਸੀ ਨੂੰ ਫੋਲੋ ਕਰਦਾ ਹੋਇਆ ਪ੍ਰਜਾ ਨੂੰ ਜਾਂ ਉਸ ਤੋਂ ਦੇ ਰਹਿਣ ਵਾਲੇ ਬਸਿੰਦਿਆਂ ਨੂੰ ਇਨਸਾਫ ਨਹੀਂ ਦਿੰਦਾ, ਇਹ ਇੱਕ ਲੋਕਾਂ ਦੀ ਕਚਹਿਰੀ ਹੁੰਦੀ ਹੈ, ਜਿਹੜੀ ਆਪਾਂ ਗੱਲ ਕਹਿੰਦੇ ਹਾਂ ਕਿ ਪੀਪਲਸ ਦੀ ਕਚਹਿਰੀ ਦੇ ਵਿੱਚ ਉਸ ਸਿਸਟਮ ਨੂੰ ਨੰਗਾ ਕਰਨ ਦੇ ਲਈ ਇਹ ਦੱਸਿਆ ਜਾਵੇ ਵੀ ਕੀ ਕਾਰਨ ਨੇ ਜਿਹੜੇ ਕਿਉਂ ਸਾਨੂੰ ਇਨਸਾਫ ਨਹੀਂ ਦੇਣਾ ਚਾਹੁੰਦੇ, ਜਾਂ ਉਹ ਕਿੱਥੇ ਕਿੱਥੇ ਇਹਨਾਂ ਨੇ ਕਾਨਸਟੀਟਿਊਸ਼ਨ ਤੋਂ ਬਾਹਰ ਆ ਗਏ, ਜਿਸ ਨੂੰ ਫਾਲੋ ਕਰਨਾ ਹਰੇਕ ਸਟੇਟ ਐਗਜ਼ੀਕਿਊਟਿਵ ਦਾ ਵੀ, ਜੁਡੀਸ਼ਰੀ ਦਾ ਵੀ, ਲੋਕਾਂ ਦਾ ਵੀ ਫਰਜ਼ ਹੈ, ਤੇ ਇਹਨਾਂ ਨੇ ਕਿੱਥੇ ਫਰਜ਼ ਨਾ ਅਦਾ ਕੀਤਾ। ਦੂਜੀ ਹੈਗੀ ਆ ਗੌਡ ਦੀ
ਮਰਨ ਤੋਂ ਬਾਅਦ परमात्मा की कचहरी दे विच है जिहड़ा इंसाफ की आस रखदा इंसान। इस कमीशन की रिपोर्ट तो बाद असीं इदां सोचदे हां कि स्टेट ते इंसाफ नहीं देना चाहुंदा, क्योंकि वो जिहड़ी किलिंग है वो स्टेट का ही एक पार्ट है, एक सिस्टम का पार्ट है। ਇਹਦੇ ਉੱਤੇ ਕਾਫੀ ਬਹਿਸ ਪੰਜਾਬ ਦੇ ਵਿੱਚ ਟੀਵੀ ਚੈਨਲਸ ਦੇ ਉੱਤੇ ਵੀ, ਪ੍ਰਿੰਟ ਮੀਡੀਆ 'ਚ ਵੀ, ਇਲੈਕਟ੍ਰੋਨਿਕ ਮੀਡੀਆ ਵਿੱਚ ਆਲਰੇਡੀ ਹੋ ਚੁੱਕੀ ਹੈ। ਔਰ ਇਹੀ ਕਾਰਨ ਸੀਗਾ ਕਿ ਲੋਕ ਇੱਕਦਮ ਇਸ ਕਾਂਡ ਤੋਂ ਬਾਅਦ ਗਲੀਆਂ ਚਾਹੇ, ਬਾਜ਼ਾਰਾਂ ਚਾਹੇ, ਸੜਕਾਂ ਦੇ ਉੱਤੇ ਉਤਰੇ ਔਰ 1 ਮਹੀਨੇ ਲਈ ਸਾਰਾ ਪੰਜਾਬ ਜਾਮ ਰਿਹਾ। ਜਦੋਂ ਲੋਕਾਂ ਨੂੰ ਇਸ ਗੱਲ ਦਾ ਪੱਕਾ ਇਹ ਯਕੀਨ ਹੋ ਗਿਆ ਕਿ ਪੰਜਾਬ ਸਰਕਾਰ, ਪੰਜਾਬ ਦੇ ਹਾਕਮ, ਪੰਜਾਬ ਦੀ ਮਸ਼ੀਨਰੀ ਨੂੰ ਚਲਾਉਣ ਵਾਲੇ ਜਿਹੜੇ ਲੋਕ ਨੇ ਉਹ ਲੋਕਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੇ, ਉਹਨਾਂ ਦਾ ਜਿਹੜਾ ਵਤੀਰਾ ਹੈ ਸਿੱਖ ਕੌਮ ਦੇ ਪ੍ਰਤੀ ਜਾਂ ਕਿਸੇ ਵੀ ਰਿਲੀਜੀਅਸ ਕੋਈ ਇਵੈਂਟਸ ਪੰਜਾਬ ਦੇ ਵਿੱਚ ਵਾਪਰਦੀ ਹੈ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੀਗੀ, ਔਰ ਬਿਲਕੁਲ ਇਹ ਉਹਨਾਂ ਨੂੰ ਇਹਨਾਂ ਨੇ ਫੜਿਆ ਤੱਕ ਨਹੀਂ, ਔਰ ਇਹ ਕਿਸੇ ਨਾ ਕਿਤੇ ਕੋਈ ਇਸ ਸਿਸਟਮ ਦੀ ਵੀ ਲੁਕਵੀਂ ਛਿਪਵੀਂ ਸਾਜ਼ਿਸ਼ ਨਜ਼ਰ ਆਉਂਦੀ ਹੈ ਇਸ ਗੱਲ ਦੇ ਲਈ। ਸੋ ਇਸ ਗੱਲ ਨੂੰ ਨੰਗਿਆਂ ਕਰਨ ਦੇ ਲਈ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਾ ਜ਼ਰੂਰੀ ਸੀਗਾ। ਦੂਜਾ ਇਹ ਹੈ ਕਿ ਅਗਰ ਐਦਾਂ ਦੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜਾਂ ਜੁਡੀਸ਼ਰੀ ਦੇ ਮਾਹਰ ਲੋਕ ਜਦੋਂ ਕਿਸੇ ਇਨਸੀਡੈਂਟ ਦੀ ਇਨਕੁਆਇਰੀ ਕਰਕੇ ਰਿਪੋਰਟ ਦਿੰਦੇ ਆ ਆਪਣੇ ਤੌਰ ਦੇ ਉੱਤੇ, ਕਿਉਂਕਿ ਇੱਕੋ ਹੀ ਤਰ੍ਹਾਂ ਦੀ ਹੈ ਕਿ ਅਸੀਂ ਉੱਥੇ ਜਿਹੜੇ ਚਸ਼ਮਦੀਦ ਗਵਾਹ ਸੀਗੇ ਉਸ ਸਮੇਂ ਦੇ, ਉਹਨਾਂ ਸਾਰਿਆਂ ਦੇ ਐਫੀਡੈਵਿਟ ਲਏ ਜਾਣਗੇ, ਉਹਨਾਂ ਦੇ ਬਿਆਨ ਦਰਜ ਕੀਤੇ ਜਾਣਗੇ ਤੇ ਉਹਨਾਂ ਦੇ ਬਿਆਨਾਂ ਦੇ ਬਿਹਾਫ ਦੇ ਉੱਤੇ ਅਸੀਂ ਗਵਰਨਮੈਂਟ ਨੂੰ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਆਪਣਾ ਪੱਖ ਪੇਸ਼ ਕਰਨ ਦੇ ਲਈ ਅਗਰ ਤੁਸੀਂ ਕੁਛ ਵੀ ਡੀਜੀਪੀ ਪੰਜਾਬ ਦਾ, ਚੀਫ ਸੈਕਟਰੀ ਹੋਮ ਡਿਪਾਰਟਮੈਂਟ ਆਪਣਾ ਪੱਖ ਪੇਸ਼ ਕਰਨਾ ਚਾਹੁੰਦੇ ਆ, ਉਹ ਵੀ ਆਣ ਕੇ ਆਪਣਾ ਪੱਖ ਉੱਥੇ ਰੱਖ ਸਕਦੇ ਆ ਤਾਂ ਕਿ ਉਹਨਾਂ ਨੂੰ ਸੁਣ ਕੇ ਰਿਪੋਰਟ ਜਿਹੜੀ ਆ ਦਿੱਤੀ ਜਾ ਸਕੇ, ਉਹਨਾਂ ਦਾ ਵੀ ਪੱਖ ਸੁਣਿਆ ਜਾ ਸਕੇ। ਉਸ ਤੋਂ ਬਾਅਦ ਅਸੀਂ ਏਦਾਂ ਸੋਚਦੇ ਹਾਂ ਕਿ ਜੇ ਅਗਰ ਉਹ ਰਿਪੋਰਟ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰਕੇ ਤੇ ਫਿਰ ਅਸੀਂ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਹਾਈ ਕੋਰਟ ਦੇ ਵਿੱਚ ਰਿਟ ਫਾਈਲ ਕਰਾਂਗੇ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਤੁਸੀਂ ਪੂਰੇ ਇਸ ਦੇ ਵਿੱਚ ਗੱਲ ਕੀਤੀ ਕਿਸ ਤਰ੍ਹਾਂ ਲਾਈਕ ਜਿਹੜੀ ਭਾਰਤ ਦੀ ਸਰਕਾਰ ਹੈ ਇਨਸਾਫ ਨਹੀਂ ਦੇਣਾ ਚਾਹੁੰਦੀ ਸਪੈਸ਼ਲੀ ਸਿੱਖਾਂ ਦੇ ਨੂੰ, ਜਿਸ ਤਰ੍ਹਾਂ ਜੂਨ 84 ਦਾ ਘੱਲੂਘਾਰਾ ਹੁੰਦਾ ਹੈ, ਨਵੰਬਰ 84 ਨਸਲਕੁਸ਼ੀ ਹੁੰਦੀ ਹੈ, ਉਸ ਤੋਂ ਬਾਅਦ ਜਿਹੜਾ ਦੌਰ ਚੱਲਦਾ ਹੈ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਚੁੱਕ ਕੇ ਉਹਨਾਂ ਦਾ ਫੇਕ ਇਨਕਾਊਂਟਰ ਕਰਦਾ, ਜਿਸ ਬਾਰੇ ਗੁਰਮੀਤ ਸਿੰਘ ਪਿੰਕੀ ਨੇ ਵੀ ਇੰਕਸ਼ਾਫ ਕੀਤਾ ਸੀ, ਜਿਸ ਦੇ ਬਾਰੇ ਸੇਮ ਜਸਟਿਸ ਕਾਰਸਨ ਨੇ ਵੀ ਗੱਲਬਾਤ ਕੀਤੀ, ਤੁਹਾਡੇ ਨਾਲ ਮੀਟਿੰਗ ਕੀਤੀ ਤੁਹਾਡੇ ਜਥੇਬੰਦੀ ਨੇ ਤੇ ਹੋਰ ਜਥੇਬੰਦੀਆਂ ਨੇ ਮਿਲ ਕੇ। ਉਸ ਚੀਜ਼ ਦਾ ਕੀ ਅਪਡੇਟ ਹੈ ਸਰ, ਉਸ ਦਾ ਕੀ ਫਾਲੋ ਅਪ ਹੋਇਆ ਹੈ? ਕਿਉਂਕਿ ਇਹਨੇ ਗੱਲ ਕੀਤੀ ਸੀ ਕਿ ਇਸ ਨੂੰ ਅੱਗੇ ਲੈ ਕੇ ਜਾਣਗੇ। ਅਸੀਂ ਇੱਕ ਕ੍ਰਿਮੀਨਲ ਅਪੀਲ ਫਾਈਲ ਕੀਤੀ ਹੈ ਜਿਸ ਜਿਹੜੀ ਪਿੰਕੀ ਨੇ ਮਤਲਬ ਖੁਲਾਸਾ ਕੀਤਾ ਸੀ ਇੱਕ ਡਾਕਟਰ ਗੁਰਪ੍ਰੀਤ ਉਹਨਾਂ ਦਾ, ਉਹਨਾਂ ਦੀ ਵਾਈਫ ਵੱਲੋਂ ਪਰਮਿੰਦਰਪਾਲ ਵੱਲੋਂ ਇੱਕ ਫਾਈਲ ਹੋਈ ਹੈ ਕ੍ਰਿਮੀਨਲ ਅਪੀਲ ਹਾਈ ਕੋਰਟ ਦੇ ਵਿੱਚ ਕਿ ਇਹਦੀ ਕੋਈ ਜੁਡੀਸ਼ੀਅਲ ਇਨਕੁਆਇਰੀ ਬਿਠਾਈ ਜਾਵੇ। ਉਹ ਵੀ ਔਨ ਹਾਲੇ ਪੈਂਡਿੰਗ ਹੀ ਹੈ ਕੋਰਟ ਦੇ ਵਿੱਚ, ਉਹਦੀ ਇੱਕ ਤਰੀਕ 29 ਨੂੰ 29 ਇਸ ਮੰਥ ਦੀ ਪਈ ਹੋਈ ਹੈ। ਤੇ ਇੱਕ ਅਸੀਂ ਹੋਰ ਇਸ ਗੱਲ ਦੇ ਲਈ ਜਿਹੜੀਆਂ 1-2 ਅਸੀਂ ਚਾਹੁੰਦੇ ਹਾਂ ਕਿ FIR ਆ ਜਿਹੜੀਆਂ ਉਹ ਫਾਈਲ ਕਰਨ ਦੇ ਲਈ ਵੀ ਦਿੱਤਾ ਜਾਵੇ। ਪਰ ਅਸੀਂ ਇਸ ਇਨਕੁਆਇਰੀ ਤੋਂ ਬਾਅਦ ਅਸੀਂ ਸਾਰਿਆਂ ਨੇ ਇਹ ਗੱਲ ਸੋਚੀ ਹੈ, ਜਸਟਿਸ ਸਾਹਿਬ ਨਾਲ ਵੀ ਇਹ ਗੱਲ ਹੋਈ ਸੀ ਕਿ ਕਈ ਹੋਰ ਵੀ ਮੈਟਰ ਪੰਜਾਬ ਦੇ ਵਿੱਚ ਹੈ ਜਿਹੜੇ ਉਹ ਬੜੇ ਗੰਭੀਰ ਨੇ, ਜਿਵੇਂ ਨਿਤ ਰੋਜ਼ ਹਰ ਰੋਜ਼ ਡੇਲੀ ਇੱਕ ਫਾਰਮਰ, 1 ਜਾਂ 2 ਫਾਰਮਰ ਸੁਸਾਈਡ ਕਮਿਟ ਕਰ ਰਹੇ ਨੇ, ਔਰ ਗਵਰਨਮੈਂਟ ਹੈ ਜਿਹੜੀ ਉਹਨਾਂ ਨੂੰ ਕੰਪਨਸੇਟ ਜੇ ਦੇ ਕੇ ਵੀ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਕੰਪਨਸੇਟ ਦਿੱਤਾ, ਉਹਨਾਂ ਦਾ ਕਰਜ਼ਾ ਮਾਫ ਕਰ ਦਿੱਤਾ, 1-2 ਲੱਖ ਰੁਪਇਆ ਦਿੱਤਾ। ਇਹ ਕੋਈ ਅਸੀਂ ਇਹ ਸਮਝਦੇ ਹਾਂ ਵੀ ਇਹ ਕੋਈ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ, ਕਿਸੇ ਵੀ ਪ੍ਰੋਬਲਮ ਦਾ ਹੱਲ ਨਹੀਂ ਹੈਗਾ ਕਿ ਕੰਪਨਸੇਟ ਦੇਣ ਤੋਂ ਬਾਅਦ ਜਿਹੜੇ ਫਾਰਮਰ ਨੇ ਉਹਨਾਂ ਦੀ ਸੁਸਾਈਡ ਬੰਦ ਹੁੰਦੀ ਹੈ। ਨਹੀਂ ਹੋ ਰਹੀ। ਜਦੋਂ ਵੀ ਕੋਈ ਫਾਰਮਰ ਮਰਦਾ ਹੈ ਥੋੜਾ ਬਹੁਤਾ ਉਹਨੂੰ ਕੰਪਨਸੇਟ ਦਿੰਦੇ ਆ, ਪਰ ਅਫਸੋਸ ਇਸ ਗੱਲ ਦਾ ਹੈ ਕਿ ਇਹ ਸਿਸਟਮ ਹੈ ਜਿਹੜਾ ਜਾਂ ਪੰਜਾਬ ਸਰਕਾਰ ਹੈ ਜਿਹੜੀ ਇਹ ਲੱਭਣ ਦੀ ਕੋਸ਼ਿਸ਼ ਨਹੀਂ ਕਰਦੀ ਹੈਗੀ ਕਿ ਉਹ ਕਿਹੜੇ ਕਾਰਨ ਨੇ, ਉਹ ਕਿਹੜੇ ਉਹਨਾਂ ਦੇ ਰੂਟਸ ਤੇ ਜਾਣ ਦੀ ਕੋਸ਼ਿਸ਼ ਨਹੀਂ ਕਰਦੀ ਜਿਨ੍ਹਾਂ ਦੇ ਕਾਰਨਾਂ ਕਰਕੇ ਜਿਹੜਾ ਫਾਰਮਰ ਹੈ ਸੁਸਾਈਡ ਕਮਿਟ ਕਰ ਰਿਹਾ। ਇਲੀਗਲ ਡਿਟੈਂਸ਼ਨਸ ਨੇ, ਇੱਕ ਦੂਸਰੇ ਨੰਬਰ ਦੇ ਉੱਤੇ ਟਾਰਚਰਸ ਨੇ, ਫੇਕ ਜਿਹੜੇ ਕੇਸਿਸ ਬਣਾਏ ਜਾਂਦੇ ਨੇ, ਸੈਡੀਸ਼ਨ ਵਰਗੇ ਚਾਰਜਸ ਲਾ ਦਿੱਤੇ ਜਾਂਦੇ ਨੇ, ਮਤਲਬ ਫੰਡਾਮੈਂਟਲ ਰਾਈਟਸ ਹੈ ਜਿਹੜੇ ਉਹ ਇਨਫਲੈਂਸ ਕੀਤੇ ਜਾਂਦੇ ਆ ਗਵਰਨਮੈਂਟ ਵੱਲੋਂ। ਅਸੀਂ ਮਨੁੱਖੀ ਅਧਿਕਾਰ ਸੰਗਠਨ ਜਿੰਨੇ ਵੀ ਹੈ ਸਾਰੇ ਐਡਵੋਕੇਟਸ ਹੈ ਜਿਹੜੇ ਇਸ ਖੇਤਰ ਦੇ ਵਿੱਚ
ਸਰਗਰਮ ਨੇ। ਅਸੀਂ ਸੋਚ ਰਹੇ ਹਾਂ ਕੋਈ ਐਦਾਂ ਦਾ ਪਰਮਾਨੈਂਟ ਆਫਿਸ ਜਾਂ ਕੋਈ ਪਰਮਾਨੈਂਟ ਕਮਿਸ਼ਨ ਬਣਾਇਆ ਜਾਵੇ ਜਿਸ ਦੇ ਥੱਲੇ ਜਿਸ ਖੇਤਰ 'ਚ ਵੀ ਅਸੀਂ ਕੋਈ ਇਨਕੁਆਇਰੀ ਕਰਨਾ ਚਾਹੁੰਦੇ ਹਾਂ, ਕੋਈ ਰਿਪੋਰਟ ਜਿਵੇਂ ਫਾਰਮਰਸ ਦੇ ਖੇਤਰ ਦੇ ਵਿੱਚ ਹੈ, ਉੱਥੋਂ ਦੇ ਲੋਕ ਜਿਹੜੇ ਫਾਰਮਰਸ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਨੇ, ਵਰਕ ਕਰ ਰਹੇ ਨੇ ਫਸਲਾਂ ਦੇ ਉੱਤੇ, ਇਹਨਾਂ ਦੇ ਰੇਟਸ ਦੇ ਉੱਤੇ, ਉਹਨਾਂ ਦੇ ਕਰਜ਼ੇ ਵੱਧ ਚੜ੍ਹਨ ਦੇ ਕਾਰਨ ਕਰਕੇ, ਫਿਰ ਅਸੀਂ ਕੋਈ ਏਦਾਂ ਦਾ ਕਮਿਸ਼ਨ ਬਣਾ ਕੇ ਇੱਕ ਆਫਿਸ ਕਾਇਮ ਕਰ ਦਈਏ ਤੇ ਜਿਹਦੇ ਤੇ ਵੱਖਰੀਆਂ ਜਿਹੜੀਆਂ ਜਿਹੜੇ ਰੀਜ਼ਨਸ ਨੇ, ਜਿਹੜੇ ਵੱਖਰੇ ਕਾਰਨ ਨੇ, ਸਮੱਸਿਆਵਾਂ ਨੇ, ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਪੰਜਾਬ ਦੇ ਵਿੱਚ ਲੋਕਾਂ ਨੂੰ, ਉਹਨਾਂ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਅਸੀਂ ਕਿੱਦਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਆਪਣੀਆਂ ਰਿਪੋਰਟਸ ਰੱਖ ਸਕਦੇ ਹਾਂ, ਜਾਂ ਗਵਰਨਮੈਂਟ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਉਹ ਦੇ ਸਕਦੇ ਹਾਂ ਵੀ ਆਹ ਕਾਰਨ ਨੇ, ਇਹਨਾਂ ਨੂੰ ਫਿਕਸ ਕੀਤਾ ਜਾਵੇ। ਸੋ ਇਹ ਸਾਡੇ ਹੈ, ਅਸੀਂ 29-31 ਤਰੀਕ ਤੋਂ ਬਾਅਦ ਇਹਦੇ ਬਾਰੇ ਮੀਟਿੰਗ ਰੱਖਾਂਗੇ ਔਰ ਉਸ ਮੀਟਿੰਗ ਤੋਂ ਬਾਅਦ ਏਦਾਂ ਦਾ ਕੋਈ ਪਰਮਾਨੈਂਟ ਅਸੀਂ ਆਫਿਸ ਇੱਥੇ ਕਾਇਮ ਕਰਨਾ ਚਾਹੁੰਦੇ ਹਾਂ ਜਿਹਦੇ ਤੇ ਹਰੇਕ ਮਹੀਨੇ ਕੋਈ ਨਾ ਕੋਈ ਜਿਹੜੀਆਂ ਸੁਸਾਇਟੀ ਦੇ ਵਿੱਚ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਲੱਭਣ ਦੇ ਲਈ ਜਾਂ ਉਹਨਾਂ ਦੇ ਕਾਰਨਾਂ ਨੂੰ ਪਤਾ ਲਾਉਣ ਦੇ ਲਈ ਗਵਰਨਮੈਂਟ ਨੂੰ ਇਸ ਸਿਸਟਮ ਨੂੰ ਦੇਣ ਦੇ ਲਈ ਕੋਈ ਬਣਾਇਆ ਜਾਵੇ ਆਫਿਸ। ਬਿਲਕੁਲ ਵੀਰ ਜੀ ਅਸੀਂ ਵੀ ਇਹੀ ਆਸ ਕਰਦੇ ਹਾਂ। ਸੋ ਹੁਣ ਵੀਰ ਜੀ ਅਸੀਂ ਭਾਰਤੀ ਗਣਤੰਤਰ ਦਿਵਸ ਤੇ ਵੀ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣੋ ਕਿ 26 ਜਨਵਰੀ ਦਾ ਦਿਨ ਆ ਰਿਹਾ ਹੈ, ਪਰ ਜਿਸ ਤਰ੍ਹਾਂ 25 ਜਨਵਰੀ ਦਲ ਖਾਲਸਾ ਮਿਲ ਕੇ ਸ਼੍ਰੋਮਣੀ ਕਮੇਟੀ ਦੇ ਨਾਲ ਪੰਚ ਪ੍ਰਧਾਨੀ ਦੇ ਨਾਲ ਮਿਲ ਕੇ ਇਹ ਜਿਹੜਾ 25 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਰੈਲੀ ਕਰ ਰਹੇ ਨੇ, ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਕਿ ਇਹ ਕਿੱਥੋਂ ਹੋਵੇਗੀ, ਕਿੰਨੇ ਵਜੇ ਹੋਵੇਗੀ, ਕਿਸ ਤਰ੍ਹਾਂ ਹੋਵੇਗੀ? ਦੇਖੋ, ਇਹ ਸਾਰੀਆਂ ਜਥੇਬੰਦੀਆਂ ਕੋਈ ਅੱਜ ਪਹਿਲੀ ਵਾਰ ਨਹੀਂ ਕਰ ਰਹੀਆਂ, ਇਹ ਕਾਫੀ ਲੰਮੇ ਸਮੇਂ ਤੋਂ ਹੀ ਮਤਲਬ ਦਲ ਖਾਲਸਾ ਜਿਹੜਾ ਉਹ ਤੇ ਬਾਕੀ ਜਥੇਬੰਦੀਆਂ ਉਹਨਾਂ ਦੇ ਸਹਿਯੋਗ ਕਰਦੀਆਂ ਨੇ ਇਸ ਗੱਲ ਦੇ ਲਈ ਕਿ ਜਿਹੜਾ ਕਨਸਟੀਟਿਊਸ਼ਨ ਹੈ ਉਹ ਸਾਡੇ ਦੇਸ਼ ਦੇ ਲੋਕਾਂ ਨੂੰ ਬਰਾਬਰ ਇਨਸਾਫ ਨਹੀਂ ਦੇ ਰਿਹਾ। ਜਿਹੜੀ ਇਹ ਆਜ਼ਾਦੀ ਦੀ ਪ੍ਰਤੀਕ ਦੀ ਗੱਲ ਕਰਦੇ ਹੈ ਕਿ 26 ਜਨਵਰੀ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਆਜ਼ਾਦੀ ਮਿਲੀ ਹੈ ਔਰ ਅੱਜ ਲੋਕ ਹੈ ਜਿਹੜੇ ਹਿੰਦੁਸਤਾਨ ਦੇ ਇਸ ਯੂਰਿਸਡਿਕਸ਼ਨ ਦੇ ਵਿੱਚ ਇੱਕ ਆਜ਼ਾਦ ਫਿਜ਼ਾ ਦੇ ਵਿੱਚ ਰਹਿ ਰਹੇ ਆ, ਪਰ ਅਫਸੋਸ ਇਸ ਗੱਲ ਦਾ ਹੈ ਕਿ ਸਿੱਖ ਕੌਮ ਹੈ ਜਿਹੜੀ ਉਹਦੀਆਂ ਸਮੱਸਿਆਵਾਂ 1947 ਤੋਂ ਪਹਿਲਾਂ ਜਿਹੜੀਆਂ ਸੀਗੀਆਂ ਅੱਜ ਵੀ ਉਦਾਂ ਦੀਆਂ ਉਦਾਂ ਹੀ ਖੜੀਆਂ ਹਨ। ਸਗੋਂ ਉਹਨਾਂ ਦੇ ਵਿੱਚ ਵਾਧਾ ਹੋਇਆ ਹੈ, ਕੋਈ ਵੀ ਸੈਟਲ ਨਹੀਂ ਹੋਈਆਂ ਹੈਗੀਆਂ। ਸਾਨੂੰ ਕਈ ਸਾਡੇ ਏਦਾਂ ਦੇ ਸਾਡੀ ਆਇਡੈਂਟਿਟੀ ਦੇ ਨਾਲ ਸੰਬੰਧਿਤ ਮੁੱਦੇ ਨੇ, ਸਾਡੇ ਨੈਚੁਰਲ ਰਿਸੋਰਸਿਸ ਦੇ ਸੰਬੰਧ, ਸਾਡੇ ਪੰਜਾਬ ਦੇ ਕੁਦਰਤੀ ਸਰੋਤਾਂ ਦੇ ਸੰਬੰਧ ਦੇ ਵਿੱਚ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਾਂ ਸਿੱਖਾਂ ਨੂੰ ਜਿਹੜੇ ਕਿ ਪੰਜਾਬ ਦੇ ਵਿੱਚ ਮੈਜੋਰਿਟੀ ਦੇ ਵਿੱਚ ਨੇ ਇਨਸਾਫ ਨਹੀਂ ਮਿਲ ਰਿਹਾ ਮਤਲਬ, ਔਰ ਉਹ ਲੁੱਟੇ ਜਾ ਰਹੇ ਨੇ। ਸੋ ਇਹ ਸਾਰੀਆਂ ਜਥੇਬੰਦੀਆਂ ਇਸ ਗੱਲ ਦੀਆਂ ਡਿਮਾਂਡ ਰੱਖਦੀਆਂ ਨੇ ਔਰ ਇਹ ਗੱਲ ਦੀ ਮੰਗ ਕਰਦੀਆਂ ਨੇ ਕਿ ਪੰਜਾਬ ਦੇ ਲੋਕਾਂ ਨੂੰ ਪਿਛਲੇ 1947 ਤੋਂ ਲੈ ਕੇ ਅੱਜ ਤੱਕ 60-61 ਸਾਲਾਂ ਦੇ ਵਿੱਚ ਕਦੇ ਇਨਸਾਫ ਨਹੀਂ ਮਿਲਿਆ ਹੈਗਾ, 62-65 ਸਾਲਾਂ ਦੇ ਵਿੱਚ। ਔਰ ਸਾਡੇ ਲੋਕ ਹੈ ਜਿਹੜੇ ਉਹ ਇਸ ਸਿਸਟਮ ਦੇ ਨਾਲ ਖੁਸ਼ ਨਹੀਂ ਹੈਗੇ, ਇਸ ਸਿਸਟਮ ਤੋਂ ਕੋਈ ਇਨਸਾਫ ਦੀ ਤਵੱਕੋ ਨਹੀਂ ਰੱਖਦੇ ਹੈਗੇ। ਸਾਨੂੰ ਸੈਲਫ ਡਿਟਰਮੀਨੇਸ਼ਨ ਦਾ ਰਾਈਟ ਹੈ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਹੈ ਤੇ ਉਹ ਹਰੇਕ ਵਾਰੀ 15 ਅਗਸਤ ਤੋਂ ਪਹਿਲਾਂ ਵੀ 26 ਜਨਵਰੀ ਤੋਂ ਪਹਿਲਾਂ ਵੀ ਆਪਣਾ ਪੱਖ ਹੈ ਜਿਹੜਾ ਉਹ ਲੋਕਾਂ ਦੇ ਅੱਗੇ ਔਰ ਉਹ ਇਸ ਸਿਸਟਮ ਦੇ ਅੱਗੇ ਰੱਖਦੇ ਆ, ਜਿਹਦਾ ਅੱਜ ਤੱਕ ਵੀ ਜਵਾਬ ਨਹੀਂ ਦਿੱਤਾ ਗਿਆ। ਅਸੀਂ ਇੱਕ ਅਵੇਅਰਨੈਸ ਦਾ ਪੱਖ ਹੈ ਜਿਹੜਾ ਪੰਜਾਬ ਦੇ ਲੋਕਾਂ ਦੇ ਇਸ ਪੱਖੋਂ ਮਤਲਬ ਇਹ ਗੱਲ ਕੀਤੀ ਜਾਂਦੀ ਹੈ ਕਿ ਸਾਨੂੰ ਇੱਥੇ ਜਿਹੜਾ ਇੱਕ ਚੰਗੇ ਸ਼ਹਿਰੀ ਦਾ ਦਰਜਾ ਹੈ ਉਹ ਪ੍ਰਾਪਤ ਨਹੀਂ ਹੈ। ਸਾਡੀ ਹਰੇਕ ਤਰੀਕੇ ਨਾਲ ਰਾਜਨੀਤਿਕ, ਧਾਰਮਿਕ, ਸਮਾਜਿਕ, ਸੱਭਿਆਚਾਰਕ ਤੌਰ ਦੇ ਉੱਤੇ ਸਾਡੇ ਇੰਡੀਵਿਜੂਅਲ ਦੀ ਔਰ ਸਾਡੇ ਇੱਕ ਸਮੂਹ ਸਮਾਜ ਦੇ ਪੱਖੋਂ, ਸਿੱਖ ਸੁਸਾਇਟੀ ਦੇ ਪੱਖੋਂ ਵੀ ਸਾਡੀ ਲੁੱਟ ਖਸੁੱਟ ਹੋ ਰਹੀ ਹੈ ਔਰ ਇਹਦੇ ਲਈ ਅਸੀਂ ਮਤਲਬ ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਉਣ ਦੇ ਲਈ ਉਪਰਾਲਾ ਕਰਦੀਆਂ ਨੇ ਜਥੇਬੰਦੀਆਂ ਇਸ ਗੱਲ ਦਾ। ਔਰ ਉਸੇ ਉਪਰਾਲੇ ਦੇ ਵਿੱਚ 25 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਮਾਰਚ ਵੀ ਕੱਢਿਆ ਜਾਏਗਾ ਤੇ ਗੁਰੂ ਮਹਾਰਾਜ ਦੇ ਅੱਗੇ ਇਸ ਦੀ ਅਰਦਾਸ ਵੀ ਅਸੀਂ ਕਰਦੇ ਹਾਂ ਕਿ ਸਾਨੂੰ ਸਾਡਾ ਜਿਹੜਾ ਹੱਕ ਹੈ ਉਹ ਮਿਲੇ ਤੇ ਲੋਕ ਇਸ ਗੱਲ ਨੂੰ ਸਮਝਣ। ਬਿਲਕੁਲ ਵੀਰ ਜੀ ਸਾਡੇ ਕੋਲ 3-4 ਮਿੰਟ ਰਹਿ ਗਏ ਨੇ। ਐਦਿਨ ਜਿਸ ਤਰ੍ਹਾਂ ਭਾਰਤੀ ਲਾਅ ਹੇਠ ਬਹੁਤ ਸਾਰੇ ਮਾਈਨੋਰਿਟੀ ਵਨਸ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਦੇ ਵਿੱਚੋਂ SGPC ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਕ ਹੈ, ਇਹਨੂੰ ਵੀ ਮਾਈਨੋਰਿਟੀ ਬੇਸ ਦੇ ਨੀਚੇ ਲਿੱਤਾ ਗਿਆ ਹੈ। ਪਰ ਜਿਸ ਤਰ੍ਹਾਂ ਇਹਨਾਂ ਦਾ ਕੇਸ ਕੋਰਟ ਦੇ ਵਿੱਚ ਚੱਲਦਾ ਸੀ, ਹੁਣ ਸੁਪਰੀਮ ਕੋਰਟ ਤੱਕ ਜਾ ਰਿਹਾ ਹੈ, ਇਸ ਸਾਰੇ ਕੇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਤੁਹਾਨੂੰ ਕੀ ਲੱਗਦਾ ਕਿ ਇਸ ਨੂੰ ਮਾਈਨੋਰਿਟੀ ਦੇ ਨੀਚੇ ਹੋਣਾ ਚਾਹੀਦਾ ਕਿ ਨਹੀਂ? ਦੇਖੋ ਭੈਣ ਜੀ, ਗੱਲ ਇਹ ਹੈ ਕਿ ਇਹ ਜਦੋਂ ਕੇਸ ਸਭ ਤੋਂ ਪਹਿਲਾਂ ਹਰਲੀਨ ਕੌਰ ਦੇ ਸੰਬੰਧ ਦੇ ਵਿੱਚ ਹਾਈ ਕੋਰਟ ਦੇ ਵਿੱਚ ਆਇਆ ਸੀ, ਉਦੋਂ ਵੀ ਅਸੀਂ ਇਹ ਗੱਲ ਮਹਿਸੂਸ ਕੀਤੀ ਸੀ ਬੜੀ ਤਨਦੇਹੀ ਦੇ ਨਾਲ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਆਪਣਾ ਪੱਖ ਹੈ ਜਿਹੜਾ ਉਹ ਨਹੀਂ ਪੇਸ਼ ਕਰ ਰਹੀ।
ਉਹਦੇ ਉੱਤੇ ਉਸ ਸਮੇਂ ਵੀ ਅਸੀਂ ਬਾਹਰੋਂ ਜਿੱਦਾਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਵੱਲੋਂ ਸਰਦਾਰ ਗੁਰਤੇਜ ਸਿੰਘ ਰਿਟਾਇਰਡ IAS ਜਿਹੜੇ ਪ੍ਰੋਫੈਸਰ ਆਫ ਸਿੱਖੀਜ਼ਮ ਦਾ ਖਿਤਾਬ ਜਿਹਨਾਂ ਕੋਲ ਹੈ, ਅਸੀਂ ਉਹਨਾਂ ਨੂੰ ਇੱਕ ਫਰੈਂਡਸ ਆਫ ਦੀ ਕੋਰਟ ਦੇ ਤੌਰ ਦੇ ਉੱਤੇ ਇੱਕ ਆਪਣੇ ਤੌਰ ਦੇ ਉੱਤੇ ਅਸੀਂ ਪੇਸ਼ ਕੀਤਾ ਸੀ ਕੋਰਟ ਦੇ ਵਿੱਚ। ਅੱਛਾ, ਉਹਦੇ ਚ ਸਾਡਾ ਇਹ ਹੋਇਆ ਕਿ ਅਸੀਂ ਆਪਣਾ ਕੇਸ ਹੈ ਜਿਹੜਾ ਕਿ ਸਿੱਖ ਕੀ ਚੀਜ਼ ਹੈ, ਸਿੱਖ ਕਿੱਦਾਂ ਦੇ ਹੋਣੇ ਚਾਹੀਦੇ ਆ, ਅਸੀਂ ਮਾਈਨੋਰਿਟੀ ਦੇ ਵਿੱਚ ਕਿਵੇਂ ਆ, ਸਾਡਾ ਹੱਕ ਕਿਵੇਂ ਬਣਦਾ ਕਿ ਏਦਾਂ ਦੇ ਇੰਸਟੀਚਿਊਟ ਜੋ ਸਿੱਖਾਂ ਦੇ ਦਾਨ ਦੇ ਪੈਸਿਆਂ ਨਾਲ ਬਣੇ ਹੋਏ ਹੋਣ, ਅਸੀਂ ਆਪਣੀ ਪ੍ਰਾਇਓਰਟੀ ਆਪਣੀ ਕਮਿਊਨਿਟੀ ਦੇ ਵਿੱਚੋਂ ਉਹਦੇ ਚੋਂ ਜਿਹੜੇ ਬੱਚੇ ਸਾਡੇ ਸਿੱਖ ਕੋਡ ਨੂੰ ਫੋਲੋ ਕਰਦੇ ਨੇ, ਕੰਡਕਟ ਆਫ ਕੋਡ ਨੂੰ ਫੋਲੋ ਕਰਦੇ ਨੇ, ਅਸੀਂ ਉਹਨਾਂ ਨੂੰ ਕਿਸ ਤਰੀਕੇ ਦੀਆਂ ਮਤਲਬ ਥੋੜ੍ਹੀਆਂ ਵਧੀਆ ਪ੍ਰਾਇਓਰਟੀਆਂ ਦਿੰਦੇ ਹਾਂ, ਕਿਉਂਕਿ ਜਿੰਨੀ ਵੀ ਮਨੀ ਹੈ, ਜਿੰਨਾ ਵੀ ਇਹ ਲੈਂਡ ਹੈ, ਜੋ ਵੀ ਉਹ ਇੰਸਟੀਟਿਊਸ਼ਨਾਂ ਨੂੰ ਬਣਾਉਣ ਦੇ ਲਈ ਜਿੰਨੇ ਵੀ ਉਪਰਾਲੇ ਹੈ ਉਹ ਸਿੱਖ ਬੋਡੀਜ਼ ਵੱਲੋਂ ਕੀਤੇ ਜਾਂਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਆ। ਉਦੋਂ ਵੀ ਇਹਨਾਂ ਨੇ ਕੇਸ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਠੀਕ ਤਰੀਕੇ ਨਾਲ ਉੱਥੇ ਫੋਲੋ ਨਹੀਂ ਸੀ ਕੀਤਾ। ਜੇ ਅਸੀਂ ਨਾ ਫੋਲੋ ਕਰਦੇ ਤਾਂ ਬਿਲਕੁਲ ਹੱਥ ਜਾਣਾ ਸੀਗਾ। ਐਕਚੁਅਲੀ ਗੱਲ ਕੀ ਹੈ ਕਿ ਹਿੰਦੁਸਤਾਨ ਦੀ ਜਿਹੜਾ ਸਿਸਟਮ ਹੈ, ਜਿਹੜੇ ਹਿੰਦੁਸਤਾਨ ਦੇ ਹਾਕਮ ਨੇ ਅੱਜ, ਉਹਨਾਂ ਦੀ ਨੀਤੀ ਹੈ ਜਿਹੜੀ ਹਿੰਦੂਵਾਦ ਹਿੰਦੂਤਵ ਦੇ ਵੱਲ ਨੂੰ ਜਾ ਰਹੀ ਹੈ, ਉਹ ਇਸ ਸਿਸਟਮ ਨੂੰ ਇਸ ਤਰੀਕੇ ਨਾਲ ਜੇ ਬੜੇ ਹਲਕੇ ਫੁਲਕੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਮਾਈਨੋਰਿਟੀ ਨੂੰ ਹਿੰਦੂਤਵ ਵਾਲਾ ਜਿਹੜਾ ਜੀਵਨ ਹੈ ਉਹ ਜਿਉਣ ਦੇ ਲਈ ਜਿੱਦਾਂ ਦਾ ਉਹ ਸਿਸਟਮ ਚਾਹੁੰਦੇ ਆ, ਉਹ ਸਿਸਟਮ ਦੇ ਵਿੱਚ ਰਹਿ ਕੇ ਜਿਉਣ ਦੇ ਲਈ ਮਜਬੂਰ ਕਰ ਰਹੇ ਹਨ। ਉਦੋਂ ਅਸੀਂ ਇਸ ਨੂੰ ਰੋਕਿਆ ਸੀ। ਉਹ ਕੇਸ ਹੈ ਜਿਹੜਾ ਅੱਜ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ। ਸੁਪਰੀਮ ਕੋਰਟ ਨੇ ਬਿਲਕੁਲ ਹੀ ਵੱਖਰਾ ਜਿਹੜਾ ਉੱਥੇ ਨਜ਼ਰੀਆ ਲਿਆ ਇਸ ਤੋਂ। ਉਹ ਜਿਹੜਾ ਅਸਲੀ ਮੁੱਦਾ ਸੀਗਾ ਉਹ ਕਿਸੇ ਹੋਰ ਹੀ ਪਾਸੇ ਧੱਕ ਦਿੱਤਾ। ਉਹ ਇਹ ਕਹਿਣ ਲੱਗ ਪਏ ਜੀ ਪੰਜਾਬ ਦੇ ਵਿੱਚ ਹੈ ਜਿਹੜੇ ਸਿੱਖ ਹੈ ਮੈਜੋਰਿਟੀ ਦੇ ਵਿੱਚ ਹੈ ਔਰ ਇਹਨਾਂ ਨੂੰ ਮਾਈਨੋਰਿਟੀਜ਼ ਨਹੀਂ ਕਿਹਾ ਜਾ ਸਕਦਾ। ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਖਿੱਤੇ ਦੇ ਵਿੱਚ, ਜਿਸ ਦੇਸ਼ ਦੇ ਵਿੱਚ ਉਸ ਦੇਸ਼ ਦਾ ਕਨਸਟੀਟਿਊਸ਼ਨ ਜਾਂ ਉਸ ਦੇਸ਼ ਦੀ ਟੋਟਲ ਪਾਪੂਲੇਸ਼ਨ ਦਾ ਹਿੱਸਾ 2% ਬੰਦੇ ਹੋਣ, ਉਹ ਕੌਮੀ ਤੌਰ ਤੇ ਹੀ ਅਸੀਂ ਮਾਈਨੋਰਿਟੀਜ਼ ਦੇ ਵਿੱਚ ਹਾਂ। ਸਾਡੇ ਲਈ ਕੋਈ ਲਾਅ ਪੰਜਾਬ 'ਚ ਵੱਖਰਾ ਨਹੀਂ ਕਿ ਕੇਰਲਾ 'ਚ ਵੱਖਰਾ ਹੈ, ਬੰਗਾਲ 'ਚ ਵੱਖਰਾ ਹੈ। ਉਹ ਲਾਅ ਮਾਈਨੋਰਿਟੀਜ਼ ਦਾ ਹਰੇਕ ਥਾਂ ਤੇ ਲਾਗੂ ਹੋਏਗਾ, ਚਾਹੇ ਉਹ ਪੰਜਾਬ ਹੋਵੇ, ਚਾਹੇ ਉਹ ਬੰਗਾਲ ਹੋਵੇ, ਤੇ ਚਾਹੇ ਦਿੱਲੀ ਹੋਵੇ, ਤੇ ਚਾਹੇ ਕੇਰਲਾ, ਬੰਬੇ, ਜਿੱਥੇ ਮਰਜ਼ੀ ਹੋਵੇ, ਅਸੀਂ ਮਾਈਨੋਰਿਟੀਜ਼ ਦੇ ਵਿੱਚ ਹੀ ਰਹਾਂਗੇ। ਨੰਬਰ 2 ਦੇ ਉੱਤੇ ਗੱਲ ਹੈ ਕਿ ਪੰਜਾਬ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਅਸਲੀਅਤ ਗੱਲ ਇਹ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੀ ਕਬਜ਼ੇ 'ਚ ਕਹਿ ਲਓ ਜਾਂ ਉਹਨਾਂ ਦੀ ਸੋਚ ਦੇ ਨਾਲ ਇਹ ਚੱਲ ਰਹੀ ਹੈ ਔਰ ਉਹਨਾਂ ਦੀ ਸੋਚ ਬਿਲਕੁਲ ਨੈਸ਼ਨਲਿਸਟ ਹਿੰਦੂਤਵ ਦੀ ਸੋਚ ਹੈ ਔਰ ਉਹ ਹਿੰਦੂਤਵ ਦਾ ਏਜੰਡਾ ਜਿਹੜੇ ਆਪਣੇ ਉਹਨਾਂ ਦੇ ਪਾਰਟਨਰ ਨੇ BJP ਵਾਲੇ, ਉਹਨਾਂ ਦਾ ਜਿਹੜਾ ਏਜੰਡਾ ਉਹ ਫਾਲੋ ਕਰ ਰਹੇ ਨੇ। ਅੱਜ ਜਿਹੜਾ ਰਾਮਜੀ ਦਾਸ ਮੈਡੀਕਲ ਕਾਲਜ ਹੈ ਬੱਲੇ ਦੇ ਵਿੱਚ, ਜਿਹਦਾ ਕੇਸ ਸਟਾਰਟ ਹੋਇਆ, ਜਿੱਥੋਂ ਇਹ ਕੇਸ ਸਟਾਰਟ ਹੋ ਗਿਆ, ਅੱਜ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਹੋਇਆ, ਉਸ ਦੋਨੇ ਉੱਥੋਂ ਦੀ ਡਾਇਰੈਕਟਰ ਗੀਤਾ ਸ਼ਰਮਾ ਔਰ ਉੱਥੋਂ ਦਾ ਜਿਹੜਾ ਪ੍ਰਿੰਸੀਪਲ ਹੈ, ਇਹ ਸਾਰੇ ਹਿੰਦੂਤਵ ਸੋਚ ਦੇ ਮਾਲਕ ਨੇ ਔਰ ਇਹਨਾਂ ਨੇ ਉਹੀ ਏਜੰਡਾ ਫਾਲੋ ਕਰਨਾ ਹੈ ਜਿਹੜਾ ਮੱਕੜ ਹੋਣੀ, ਜਿਹੜਾ ਇਹਨਾਂ ਤੋਂ ਉੱਤੋਂ RSS ਦੇ ਹੈੱਡਕੁਆਰਟਰ ਤੋਂ ਬਾਦਲ ਸਾਹਿਬ ਦੇ ਥਰੂ ਇਹਨਾਂ ਨੂੰ ਮਿਲਦਾ ਹੈ। ਐਕਚੁਅਲੀ ਕੀ ਹੈ ਕਿ ਇਸ ਪੋਜੀਸ਼ਨ ਨੂੰ ਇੱਥੇ ਲੈ ਕੇ ਆਉਣ ਤੱਕ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਲਾਇਕੀ ਔਰ ਉਹਨਾਂ ਦੀ ਜਿਹੜੀ ਬੇਈਮਾਨੀ ਆ ਅੰਦਰੋਂ, ਜਿਹਨੀਅਤ ਜਿਹੜੀ ਉਹਨਾਂ ਦੀ ਬੇਈਮਾਨੀ ਬੜੀ ਹੋਈ ਹੈ ਔਰ ਉਹ ਜਿਹੜੇ ਆਪਣੀ ਕਮਿਊਨਿਟੀ ਦੇ ਪੱਖ ਨੂੰ ਪਰਾਂ ਰੱਖ ਕੇ ਆਪਣੀ ਕਮਿਊਨਿਟੀ ਦੀਆਂ ਕੋਈ ਵੀ ਆਸਾਂ ਉਮੀਦਾਂ, ਉਹਨਾਂ ਦੀ ਜੋ ਮਿਸ਼ਨ ਹੈ ਜਥੇਬੰਦੀਆਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਿਸ਼ਨ ਹੈ, ਉਹਨੂੰ ਦਰਕਿਨਾਰ ਕਰਕੇ ਇਹਨਾਂ ਨੇ ਅੱਜ ਦੇ ਇਸ ਹਾਕਮ ਧਿਰ ਦਾ ਰਾਜਨੀਤਿਕ ਭਾਰੂ ਇੰਨਾ ਹੋ ਚੁੱਕਿਆ ਉਸ ਸਿਸਟਮ ਦੇ ਵਿੱਚ ਕਿ ਇਹ ਸਾਡੀ ਕੌਮ ਦੀ ਜਿਹੜੀ ਭਲਾਈ ਆ ਉਹੀ ਭੁੱਲ ਗਏ ਹੋਏ ਆ। ਸੋ ਅਸੀਂ ਫਿਰ ਇਸ ਗੱਲ ਦੀ ਟਰਾਈ ਦੇ ਵਿੱਚ ਆ ਕਿ ਜਿਹੜਾ ਪੱਖ ਹੈ, ਜਿਹੜਾ ਸਿੱਖ ਦਾ ਪੱਖ ਹੀ ਸਿੱਖ ਹੁੰਦਾ ਕੀ ਹੈ, ਸਿੱਖ ਜਿਹੜੇ ਕੋਡ ਆਫ ਕੰਡਕਟ ਕੀ ਹੈ ਸਿੱਖ ਦੇ ਲਈ, ਔਰ ਗੁਰੂ ਸਾਹਿਬ ਦੀ ਜੋ ਸਾਡੀਆਂ ਸਿੱਖਿਆਵਾਂ ਜੋ ਸਾਨੂੰ ਉਹਨਾਂ ਨੇ ਆਪਣੇ ਜੀਵਨ 'ਚ ਦਿੱਤੀਆਂ ਨੇ, ਜਿਨ੍ਹਾਂ ਦਾ ਪ੍ਰਚਾਰ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਵੀ ਹੈ ਤੇ ਕਰਤੱਵ ਵੀ ਹੈ, ਉਹਨਾਂ ਤੋਂ ਦੂਰ ਜਾ ਚੁੱਕੀਆਂ ਨੇ। ਅਸੀਂ ਚਾਹੁੰਦੇ ਹਾਂ ਇਹ ਸਾਡਾ ਹੱਲ ਤੇ ਤਾਂ ਹੀ ਨਿਕਲ ਸਕਦਾ। ਮੈਂ ਸਮੁੱਚੇ ਸਿਸਟਮ ਨੂੰ ਕਹਿਣਾ ਵੀ ਇਹਨਾਂ ਲੋਕਾਂ ਨੂੰ ਇਸ ਪ੍ਰਬੰਧ 'ਚੋਂ ਕੱਢਿਆ ਜਾਵੇ ਔਰ ਅਸੀਂ ਤਾਂ ਹੀ ਆਪਣਾ ਕੇਸ ਹੈ ਜਿਹੜਾ, ਤਾਂ ਹੀ ਆਪਣੀਆਂ ਜਿਹੜੀਆਂ ਅਸੀਂ ਆਪਣੇ ਸਾਡੇ ਪ੍ਰਿੰਸੀਪਲ ਨੇ, ਸਾਡੇ ਕੋਡ ਆਫ ਕੰਡਕਟ ਨੇ, ਅਸੀਂ ਇਸ ਸਿਸਟਮ ਦੇ ਅੱਗੇ ਵੀ ਰੱਖ ਸਕਦੇ ਹਾਂ, ਜੁਡੀਸ਼ਰੀ ਦੇ ਅੱਗੇ ਰੱਖ ਸਕਦੇ ਹਾਂ। ਪਰ ਜਿਹੜੇ ਸਾਡੇ ਜੇ ਬਾਤ ਕਹਿੰਦੇ ਆ ਵੀ
ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤੇ ਫਿਰ ਖੇਤ ਦਾ ਕੀ ਹਾਲ ਹੋ ਸਕਦਾ ਹੈ। ਸੋ ਐਦਾਂ ਦੀ ਪੋਜੀਸ਼ਨ ਹੈ ਉਹਦੇ ਵਿੱਚ ਬਣੀ ਹੋਈ ਹੈ ਉਸ ਕੇਸ ਦੇ ਵਿੱਚ। ਇਹਦਾ ਸਾਰਾ ਮਤਲਬ ਜ਼ਿੰਮੇਵਾਰੀ ਹੈ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਲਾਇਕੀ ਔਰ ਉਹਨਾਂ ਦੀ ਬੇਈਮਾਨੀ ਹੈ ਜਿਹੜੀ ਹੈ ਇਹ ਸਾਨੂੰ ਇਸ ਥਾਂ ਤੱਕ ਪਹੁੰਚਾਇਆ ਹੋਇਆ। ਜੀ ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਜਿਹੜੇ ਇੱਕ ਕੁਐਸਚਨ ਸੀਗੇ ਉਹਨਾਂ ਦੇ ਉੱਪਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੇ ਹੋਰ ਕੁਐਸਚਨ ਦੀ ਜਾਣਕਾਰੀ ਵੀ ਸਾਡੇ ਨਾਲ ਸਾਂਝੀ ਕੀਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਥੈਂਕ ਯੂ ਸੋ ਮਚ ਫॉर योर टाइम। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।